ਹੈਲੋ ਜੀ, अस्सलाम वालेकुम ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਜੁੜੇ ਨੇ ਸਾਡੇ ਵਲੌਗਸ ਦੇ ਚੈਨਲ ਦੇ ਨਾਲ। ਕਿਉਂ ਵਲੌਗਸ ਟਰੈਵਲ ਵਲੌਗਸ ਹੀ ਬਣਾਉਣੇ ਸ਼ੁਰੂ ਕੀਤੇ ਨੇ। ਵੈਸੇ ਤਾਂ ਮੈਂ ਬਾਕੂ ਜਾਰਜੀਆ ਪਹਿਲਾਂ ਵੀ ਇੱਕ ਵਾਰੀ ਆ ਚੁੱਕਿਆ, ਲੇਕਿਨ ਉਹਨੇ ਵਲੌਗਸ ਬਣਾਉਣ ਦਾ ਕਰਕੇ ਦੂਜੀ ਵਾਰੀ ਆਇਆ ਨਾਲ। ਇਸ ਵਾਰੀ ਬੱਚੇ ਵੀ ਹੈ, ਜ਼ਰੂਰ ਹੁਣੀ ਵੀ ਨਾਲ ਹੈ। ਸੋ ਅੱਜ ਪਹਿਲਾ ਦਿਨ ਹੈ ਸਾਡਾ ਬਾਕੂ ਦੇ ਵਿੱਚ। ਠੰਡ ਇੱਥੇ ਇਹਨਾਂ ਦਿਨਾਂ 'ਚ ਕਾਫੀ ਹੈ। ਹੁਣ ਅਸੀਂ ਅੱਜ 1 ਜਨਵਰੀ 2024 ਪਹਿਲੇ ਦਿਨ ਹੀ ਆ ਵੜੇ ਹਾਂ ਅਜ਼ਰਬਾਈਜਾਨ ਬਾਕੂ ਦੇ ਵਿੱਚ। ਅੱਜ ਦਾ ਟੂਰ ਜਿਹੜਾ ਸਾਡਾ ਜਿਹੜਾ ਬਾਕੂ ਦਾ ਮੇਨ ਸਿਟੀ ਹੈ, ਸ਼ਹਿਰ ਹੈ, ਉਹਦੇ ਵਿੱਚ ਰਹੇਗਾ। ਅਤੇ ਉਹਦੇ ਨਾਲ ਨਾਲ ਅੱਗੇ ਹੋਰ ਵੀ ਆਪਾਂ ਤੁਹਾਨੂੰ ਨਾਲ ਜੁੜੇ ਰਹਾਂਗੇ। ਜ਼ਰੂਰ ਕੁਛ ਕਹਿਣਾ, ਕੀ ਕਹਿਣਾ ਜ਼ਰੂਰ? 1 ਤਰੀਕ ਹੈ ਅੱਜ, 2 ਹੋ ਗਈ ਹੈ। ਨਹੀਂ 2 ਪੁੱਤ, ਅਸੀਂ ਤਾਂ 1 ਤਰੀਕ ਨੂੰ ਆਏ ਨਾ। ਅਸੀਂ ਪਹਿਲੇ ਦਿਨ ਆਏ ਹਾਂ, ਲੇਕਿਨ ਅੱਜ 2 ਹੋ ਗਈ। ਰਾਤੀ ਪਹੁੰਚੇ ਸਾਂ ਲੇਟ, ਅਤੇ ਇਸ ਤੋਂ ਅੱਜ ਅਸੀਂ ਸਾਡਾ ਪਹਿਲਾ ਦਿਨ ਹੀ ਕੰਸੀਡਰ ਹੈ। ਪਹੁੰਚੇ 1 ਨੂੰ, ਲੇਕਿਨ ਅੱਜ 2 ਹੈ। ਜ਼ਰੂਰ ਉਹਨਾਂ ਦਾ ਅੱਜ 2 ਹੈ, ਬਾਬਾ ਗੱਲ ਗਲਤ ਨਾ ਹੋ ਜਾਏ। ਸੋ ਅੱਜ ਦਾ ਟੂਰ ਸਾਡਾ ਬਾਕੂ ਦੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਵਲੌਗਸ ਜਿਹੜੇ ਸਾਡੇ ਵੇਖਦੇ ਰਹੋਗੇ। ਅਸੀਂ ਫਿਰਦੇ ਰਹਿੰਦੇ, ਟੂਰ ਕਰਦੇ ਰਹੀਦਾ ਡਿਫਰੈਂਟ ਕੰਟਰੀਜ਼, ਡਿਫਰੈਂਟ ਸਿਟੀਜ਼ ਦੇ ਵਿੱਚ, ਪਾਕਿਸਤਾਨ ਦੇ ਜਾਂ ਬਾਹਰ ਵੀ। ਸੋ ਸਾਡੇ ਜੁੜੇ ਰਹਿਣਾ ਸਾਡੇ ਨਾਲ ਅੱਜ ਦੇ ਵਲੌਗ ਵਿੱਚ। ਆਜੋ ਚੱਲਦੇ ਹਾਂ। ਨਿਜ਼ਾਮੀ ਸਟਰੀਟ ਬੋਲਦੇ ਜੀ ਅਸੀਂ, ਨਿਜ਼ਾਮੀ ਸਟਰੀਟ ਹੈ ਇਸ ਵੇਲੇ। ਨਿਜ਼ਾਮੀ ਸਟਰੀਟ ਦੇ ਆਲੇ ਦੁਆਲੇ ਲੈਬਨੀਜ਼ ਇਰਾਨੀ ਖਾਣੇ ਜਿਹੜੇ ਬਹੁਤ ਮਸ਼ਹੂਰ ਨੇ। ਨਿਊ ਈਅਰ ਹੈ, ਕਿਉਂਕਿ ਇੱਥੇ ਨਿਊ ਈਅਰ ਤੋਂ ਬਾਅਦ ਵੀ ਇੱਥੇ ਰੌਣਕਾਂ ਰਸ਼ ਜਿਹੜਾ ਵਾ ਕਾਫੀ ਜ਼ਿਆਦਾ। ਬੱਚਿਆਂ ਦੇ ਖੇਡਣ ਨੂੰ ਵਾਹਵਾ ਕੁਛ ਇਹਨਾਂ ਨੇ ਬਣਾਇਆ। ਆ ਵੇਖੋ ਕ੍ਰਿਸਮਸ ਦੇ ਦਾ ਕਰਕੇ। ਹਾਈ ਹਾਊ ਆਰ ਯੂ? ਹਾਈ ਹਾਊ ਆਰ ਯੂ? ਸੋਹਣੇ ਸੋਹਣੇ ਬਣਾਏ ਆ ਇਹਨਾਂ, ਸਜਾਇਆ ਬਹੁਤ ਸੋਹਣਾ, ਸਾਫ ਸੁਥਰਾ ਅਤੇ ਬੜਾ ਬਿਹਤਰੀਨ ਇਹਨਾਂ ਨੇ ਬਣਾਇਆ ਸਾਰੀ ਨਿਜ਼ਾਮੀ ਸਟਰੀਟ ਨੂੰ। ਇੱਥੇ ਟੂਰਿਸਟ ਜਿਹੜੇ ਵਾ ਪੂਰੇ ਯੂਰਪ ਤੋਂ ਮੈਨੂੰ ਲੱਗਦਾ, ਅਤੇ ਅਰਬ ਤੋਂ ਬਹੁਤ ਜ਼ਿਆਦਾ ਟੂਰਿਸਟ ਆ। ਆਪਣੇ ਪਾਕਿਸਤਾਨ ਤੋਂ ਵੀ ਕਾਫੀ ਆਉਂਦੇ, ਲੇਕਿਨ ਇੰਡੀਅਨ ਟੂਰਿਸਟ ਮੈਨੂੰ ਘੱਟ ਦਿਸੇ ਆ। ਲੇਕਿਨ ਹੋਟਲ ਵਗੈਰਾ ਇੱਥੇ ਮੈਂ ਵੇਖਿਆ, ਇੱਕ ਸਰਦਾਰ ਜੀ ਰੈਸਟੋਰੈਂਟ ਆ, ਇੱਕ ਪਾਕਿਸਤਾਨੀ ਨਮਕ ਰੈਸਟੋਰੈਂਟ ਆ। ਜ਼ਿਆਦਾ ਰੈਸਟੋਰੈਂਟ ਜਿਹੜੇ ਨੇ ਇੱਥੇ ਤੁਹਾਨੂੰ ਲੈਬਨੀਜ਼, ਟਰਕਿਸ਼ ਉਹ ਵਾਲੇ ਮਿਲਣਗੇ। ਤਾਂ ਬਹੁਤ ਸੋਹਣਾ ਵਾ, ਸਾਫ ਸੁਥਰਾ। ਕਾਲਪ੍ਰੇਟ ਪਤਾ ਨਹੀਂ ਕਿੱਥੋਂ ਦਾ ਕੈਫੇ ਆ, ਰੈਸਟੋਰੈਂਟ। ਇਹਦੇ ਨਾਲ ਫੋਟੋ ਬਣਾਉਂਦੇ ਆ। ਮੈਂ ਵੀ ਪਿਛਲੀ ਵਾਰੀ ਆਇਆ ਹਾਂ, ਇਹਦੇ ਨਾਲ ਫੋਟੋ ਬਣਾਈ ਸੀ। ਜ਼ਰੂਰ ਨਹੀਂ ਬਣਾਏਗਾ। ਜ਼ਰੂਰ ਕਿੱਧਰ ਗਿਆ? ਚਲੋ ਬਾਈ ਫਰੈਨ ਅੱਗੇ ਹੋ, ਇੱਧਰ ਨੂੰ ਮੂੰਹ ਕਰਕੇ ਠਹਿਰ ਜਾ। ਚੱਲ ਰੀਮ ਆ, ਤੂੰ ਵੀ ਬਣਾ ਲਾ। ਇਹਦੇ ਨਾਲ ਬਣਾਉਣੀ, ਚੱਲ ਬਣਾ, ਬਹਿ ਜਾ। ਚੱਲ ਇੱਧਰ ਮੂੰਹ ਕਰ, ਚੱਲ ਇੱਧਰ। ਬੋਲਣੀ ਪੰਜਾਬੀ ਤੁਹਾਨੂੰ ਦੱਸ ਦਿੱਤਾ ਜੀ, ਠੀਕ ਹੈ। ਜ਼ਰੂਰ ਪੰਜਾਬੀ ਆਉਂਦੀ ਹੈ ਨਾ? ਤੈਨੂੰ ਆਉਂਦੀ ਪੰਜਾਬੀ? ਤੈਨੂੰ ਆਉਂਦੀ ਨਹੀਂ ਪੰਜਾਬੀ? ਆਹ ਤਾਂ ਮੇਰੀ ਧੀ ਬਹੁਤ ਸੋਹਣੀ ਬੋਲਦੀ ਪੰਜਾਬੀ। ਚਲੋ ਆ ਜਾਓ ਜੀ। ਆ ਗਏ ਬਾਹਰ ਇਸ ਵੇਲੇ ਨਿਜ਼ਾਮੀ ਸਟਰੀਟ ਤੋਂ, ਕਿ ਦਿਨ ਦਾ ਟਾਈਮ ਹੈ। ਠੰਡ ਇੱਥੇ ਅੱਜ ਕੱਲ੍ਹ ਵਾਹਵਾ, ਅਤੇ ਅਸੀਂ ਧੁੱਪ ਵਾਲੇ ਪਾਸੇ, ਇਸ ਪਾਸੇ ਜਿਹੜਾ ਸਮੁੰਦਰ ਵਾਲਾ ਏਰੀਆ, ਇੱਧਰ ਘੁੰਮਦੇ ਹਾਂ। ਫਿਰ ਸ਼ਾਮੀ ਜਿਹੜਾ ਵਾ ਡਾਊਨ ਟਾਊਨ ਜਿਹੜਾ ਇਹਨਾਂ ਦਾ ਮੇਨ ਆ ਨਿਜ਼ਾਮੀ ਸਟਰੀਟ, ਉੱਥੇ ਜਾਵਾਂਗੇ। ਇੱਥੇ ਇੱਕ ਮਿਊਜ਼ੀਅਮ ਆ, ਉੱਥੇ ਚੱਲਦੇ ਹਾਂ। ਇੱਥੇ ਰੋਡ ਕ੍ਰੋਸ ਕਰਨਾ, ਉਹ ਅੱਗੋਂ ਜਾ ਕੇ ਅੰਡਰਗਰਾਊਂਡ ਜਾਂਦਾ ਰੋਡ, ਕਿਉਂਕਿ ਰੋਡ 'ਤੇ ਕ੍ਰੋਸਿੰਗ ਨਹੀਂ ਹੈ, ਟ੍ਰੈਫਿਕ ਜ਼ਿਆਦਾ, ਇਸ ਤੋਂ ਉੱਥੋਂ ਜਾ ਕੇ ਆਪਾਂ ਕ੍ਰੋਸ ਕਰਦੇ। ਉੱਧਰੋਂ ਕ੍ਰਾਸ ਕਰਕੇ ਆਪਾਂ ਰੋਡ ਦੇ ਦੂਜੇ ਪਾਸੇ ਆ ਗਏ, ਮਿੱਲੀ ਪਾਰਕ। ਟੂਰਿਸਟ ਬਹੁਤ ਜ਼ਿਆਦਾ ਇੱਥੇ ਇਹਨਾਂ ਦਿਨਾਂ 'ਚ ਹੁੰਦਾ, ਕਿਉਂਕਿ ਠੰਡ ਵੀ ਆ। ਇੰਨੀ ਠੰਡ ਨਹੀਂ, ਲੇਕਿਨ ਠੰਡ ਵਾਹਵਾ ਥੋੜ੍ਹੀ ਨਹੀਂ। ਲੰਮੇ ਕੋਟ ਪਾ ਕੇ ਆਉਣਾ ਪੈਂਦਾ। ਅਤੇ ਇੱਧਰ ਵੇਖੋ ਗੇਮ ਹੋ ਰਹੀ ਆ। ਇਹ ਕੀ ਖੇਡਣ ਡਿਆ ਜ਼ਰੂਰ? ਚੈਸ ਖੇਡਦੇ ਨਾ? ਆਉਂਦੀ ਖੇਡਣੀ ਤੈਨੂੰ ਓਏ? ਇਹ ਵੱਡੀ ਬਣਾਈ ਜਿਹਨਾਂ ਚੈਸ ਖੇਡਣ ਵਾਸਤੇ। ਆਊਟਡੋਰ ਰੈਸਟੋਰੈਂਟ ਬਣੇ ਇੱਥੇ, ਬੜੇ ਖੂਬਸੂਰਤ ਪਿਆਰੇ। ਬੱਚਿਆਂ ਦੇ ਖੇਡਣ ਲਈ ਵਾਹਵਾ ਕੁਛ ਲਾਇਆ ਇਹਨਾਂ ਦਿਨਾਂ 'ਚ। ਰਸ਼, ਟੂ ਮੱਚ ਰਸ਼, ਕਿਉਂਕਿ ਨਿਊ ਈਅਰ ਦੀਆਂ ਛੁੱਟੀਆਂ ਚੱਲ ਰਹੀਆਂ, ਅਤੇ ਇਹਨਾਂ ਦਿਨਾਂ 'ਚ ਸਾਰੇ ਲੋਕ ਜਿਹੜੇ ਟੂਰ ਵਾਸਤੇ ਨਿਕਲੇ ਨੇ, ਘੁੰਮਣ ਫਿਰਨ ਨਿਕਲੇ ਨੇ। ਅਸੀਂ ਬਿਲਕੁਲ ਇੱਧਰਲੀ ਸਾਈਡ 'ਤੇ ਫਲੇਮ ਟਾਵਰ ਹੈ, ਜਿੱਧਰ ਮੇਰੀ ਰਾਈਟ ਸਾਈਡ ਹੈ। ਇਸ ਸਾਈਡ 'ਤੇ ਇੱਕ ਹੋਰ ਪਾਰਕ ਹੈ, ਮੈਨੂੰ ਨਾਂ ਭੁੱਲ ਗਿਆ, ਪਿਛਲੀ ਵਾਰੀ ਮੈਂ ਆਇਆ ਹਾਂ, ਅਤੇ ਉੱਧਰ ਵੀ ਤੁਹਾਨੂੰ ਲੈ ਕੇ ਜਾਵਾਂਗੇ। ਅਸੀਂ ਹੁਣ ਸਮੁੰਦਰ ਕਿਨਾਰੇ ਹਾਂ, ਘੁੰਮ ਰਹੇ।
पार्क मिली पार्क है वैसे इतने कॉन्सर्ट वगैरह मतलब इन्होंने दिनों के उन्होंने ऑर्गेनाइज किए हैं क्योंकि क्रिसमस भी सी उस तो बाद न्यू ईयर भी सी। देखो जरूर ने की है की ना है सेंटा क्यों है की ना है सेंटा आजो ये अंदर वास्ते पुलिस दी गड्डियां भी ना दुनिया छोटियां इलैक्ट्रिक आजो तुम उधर लैके चलते डांस चल रहा हूँ जाना ही चले जा चले जाओ उधर ही रस्ता ही आ गई है अंदर जाने वास्ते तो जरूर भी क्यू च लगा जरूर जी स्टॉल वगैरह लाए ने जिस तरह छोटियां रेहड़ियां ने कुंपा जर्सी पता नहीं की ना है कुंपा जर्सी वकवली पुलाओ उस टाइप दही भल्ले टाइप मैनू लगता हाँ वही है दही भल्ले टाइप है हाउ मच पवन हाउ मच 4 minutes what is rice chicken hummus oh okay rice chicken and hummus okay हाँ जी संतां ने जोड़िया घोड़ा जंगली हरन इनू की आंदे मैनू नहीं पता की आंदे पर ये रेड़े ते जोड़िया ते आ बैठा उत्ते बाल फोटो खिचाउण दे दुकानां बनियां कॉफ़ी दियां इधर कॉफ़ी वगैरह वैफल वगैरह न्याणियां दे घुम्मण नूं बहुत वधिया चीज़ां इत्थे इन्हां ने मैनेज कीतियां। लो भी दोस्तों मिली पार्क है आई थिंक ना है मैं भुलदा ना वा ते इहदी लैफ्ट साइड से ने एक पार्क जिहा वड्डी बिल्डिंग पता नहीं की ना है इत्थे मैं अगे हो के आया इत्थों ले अज दोस्तों आप घूम घुमा हुण ठंड बड़ी है तो अगे म्यूजियम है दूजी साइड के सामने उस तो बाद निज़ामी स्ट्रीट वाले पासे जाने इत्थे पाकिस्तानी रेस्टोरेंट जिवें तुहानूं दस्सिआ उन्हां ते भी चलदे सो इत्थों दा न्याणिਆਂ झूले झाले लै लिया अगे चलते हुण आपां म्यूजियम वाले पासे आ जाओ इस वे आ गए असीं सामने वो बिल्कुल मैदान टावर है वो म्यूजियम टाइप है मैनू भुलेखा पिया पिछली बारी भी असीं आए हाँ तो अंदर नहीं सके लेकिन इस बारी आपां तुहानूं अंदर लैके चलते आ जाओ फिर अंदर चलते मुंडा आंदा मेरा किहड़ा टावर है आंदा मैडन टावर है चलो साडा मैदान ही है आ जाओ चलते अंदर लो जी फिर आ गए मुड़ के एक बारी निज़ामी स्ट्रीट दे विच पूरा जबरदस्त माहौल बनाया इत्थे गाउन बजाउण वाले जिहड़े ना वो बैठे होंदे स्ट्रीट्स दे विच हाज़री गाउंदा होना Yaz akşamı seni bir kimoniga Ezin स्क्वायर पार्क की ना रखा जी पार्क जहा बनाया मैं तुम दसिया सजाया तुम बहुत ज़्यादा अंदर भी उसी तरह स्टॉल वगैरह लगे एक पूरा स्क्वेयर जहा बनाया टूरिस्ट अट्रैक्शन वास्ते चार चफेरे मुख्तलिफ किस्म के जड़ियाँ उन्होंने कुछ ट्रैडिशनल चीज़ा जिमें वो सामने कच्चा कोठा टाइप बनाया सारा बहुत सोहना सजाया सराउंडिंग बच्चों के लैन झूले झाले बहुत कुछ इतने भी इधर बनानी ऑक्सीजन एक जिन जिहा बनाया पता नहीं की है
उधर नाल ही नाल सारियां तोड़ो तोड़ ਜਿਹੜੀਆਂ ਸ਼ਾਪਸ ਨੇ। ਸ਼ਾਪਸ ਦੇ ਵਿੱਚ ਜਿਵੇਂ ਆ ਸ਼ਾਪਸ ਦੇ ਵਿੱਚ ਕਿਸੇ 'ਚ ਕੋਈ ਚਿਪਸ ਕੋਈ ਜਿਊਲਰੀ ਇਸ ਤਰ੍ਹਾਂ ਜਿਵੇਂ ਆਪਣੇ ਮੇਲਿਆਂ 'ਤੇ ਨਹੀਂ ਛੋਟੀਆਂ ਛੋਟੀਆਂ ਸ਼ਾਪਸ ਹੁੰਦੀਆਂ ਇਸ ਤਰ੍ਹਾਂ ਕਰਕੇ ਇਹਨਾਂ ਸ਼ਾਪਸ ਸਜਾਈਆਂ। ਪੁਰਾਣੀ ਜਿਹੀ ਆਵਾਜ਼ ਜਿਹੀ ਬਣਾ ਕੇ ਨਾ ਕੋਠਾ ਜਿਹਾ ਬਣਾ ਕੇ ਤੇ ਵਿੱਚ ਲਾਏ ਆ ਬੱਚਿਆਂ ਦੀ ਅਟਰੈਕਸ਼ਨ ਵਾਸਤੇ। ਨਾਲੇ ਇੱਥੇ ਇਹਨਾਂ ਦੀ ਟ੍ਰੈਡੀਸ਼ਨਲ ਜਿਹੜੀ ਸਿੰਗਿੰਗ ਵਗੈਰਾ ਹੁੰਦੀ ਹੁਣ ਇਹ ਕਰਦੇ ਕੀ ਕਹਿੰਦਾ ਕੀ ਕਹਿੰਦਾ ਆ ਜਾ ਅੱਗੇ ਆ ਜਾ। ਦੱਸਿਆ ਤੁਹਾਨੂੰ ਇਹ ਰੇਹੜੀਆਂ ਬੜੀਆਂ ਸੋਹਣੀਆਂ ਸਜਾਈਆਂ ਸੇਮ ਇੱਕੋ ਤਰ੍ਹਾਂ ਦੀਆਂ ਰੇਹੜੀਆਂ। ਕਿਤੇ ਆ ਵੇਖੋ ਜੁਐਲਰੀ ਹੈ ਜਿਵੇਂ ਆਪਣੇ ਲਾਈਆਂ ਹੁੰਦੀਆਂ ਰੇਹੜੀਆਂ ਜੀਆਂ ਕੈਬਨ 'ਚ ਬਣਾਏ ਬੜੇ ਸੋਹਣੇ। ਆ ਵੇਖ ਆ ਕਾਫੀ ਸ਼ਾਪ ਹੈ ਅਮਰੀਕੈਨੋ ਤੇ ਦੂਜੀ ਤੀਜੀ ਕਾਫੀ ਜਿਹੜੀ ਆ 2.5 ਮਨਾਤ। ਇਧਰ ਇੱਕ ਕਾਫੀ ਲੈਂਡ ਹੈ ਕਾਫੀ ਲੈਂਡ ਆਪਾਂ ਮੈਂ ਵੀ ਕਾਫੀ ਲੈਣਾ। ਨਾ ਵੇਖੋ ਨਾ ਬਹੁਤ ਸੋਹਣੀਆਂ ਬਣਾਈਆਂ ਇੱਕੋ ਜਿਹੀਆਂ ਸੇਮ। ਹੈ ਸ਼ਵਾਰਮਾ ਵਗੈਰਾ ਇੱਧਰ ਵੀ ਸੇਮ ਟਾਈਪ ਔਰ ਸ਼ਵਾਰਮਾ ਟਾਈਪ। ਇੱਧਰ ਚਾਈਨੀਜ਼ ਵਾਲਾ ਨੂਡਲਸ। ਇੱਧਰ ਬੱਚਿਆਂ ਦੇ ਪਾਪੜ ਪੁਪੜ ਇਹ ਉਹ। ਲੋ ਵੀ ਦੋਸਤੋ ਸ਼ਾਮ ਗਈ ਆ ਪੈ ਸਾਰਾ ਦਿਨ ਤੁਰ ਤਰਾ ਕੇ ਖਪ ਖਪਾ ਕੇ ਤੇ ਹੁਣ ਰੋਟੀ ਵੱਲ ਨੂੰ ਵਧਣ ਡਏ ਖਾਣਾ ਖਾਣ ਚੱਲੇ। ਇੱਥੇ ਉਮਰ ਭਾਈ ਆ ਪਾਕਿਸਤਾਨੀ ਆ ਵੈਸੇ ਮੁੰਡਾ ਪੜ੍ਹਿਆ NCA 'ਚ ਨੈਸ਼ਨਲ ਕਾਲਜ ਆਫ ਆਰਟਸ 'ਚ ਮਿਊਜ਼ਿਕੋਲੋਜੀ 'ਚ ਉਹਨੇ ਬੈਚਲਰ ਕੀਤਾ ਡਿਗਰੀ ਲਈ ਹੈ ਤੇ ਅਮਰੀਕਾ ਗਿਆ ਫਿਰ ਉੱਥੋਂ ਆ ਕੇ ਇੱਥੇ ਰੈਸਟੋਰੈਂਟ ਬਣਾਇਆ। ਉਹਨਾਂ ਨੇ ਸਾਡੀ ਪਹਿਲੇ ਦਿਨ ਹੀ ਸਾਡੀ ਜਿਹੜੀ ਦਾਵਤ ਆ ਉਹ ਕੀਤੀ ਹੈ। ਸੋ ਅਸੀਂ ਨਮਕ ਰੈਸਟੋਰੈਂਟ 'ਤੇ ਜਾਣ ਡੇ ਉੱਥੋਂ ਦਾ ਟੇਸਟ ਕਿੱਦਾਂ ਦਾ ਜ਼ਾਇਕਾ ਕਿੱਦਾਂ ਦਾ ਪਾਕਿਸਤਾਨੀ ਹੋਟਲ ਦਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਚੈੱਕ ਕਰਕੇ ਦੱਸਾਂਗੇ। ਕੋਈ ਵਧੀਆ ਤਾਂ ਤੁਹਾਨੂੰ ਸੁਜੈਸਟ ਕਰਾਂਗੇ ਜੇ ਵਧੀਆ ਹੋਇਆ ਤੇ ਜੇ ਵਧੀਆ ਹੋਇਆ ਤਾਂ ਫੇਰ ਹੀ ਕਰਾਂਗੇ ਉੱਦਾਂ ਨਹੀਂ ਕਰਦੇ। ਤੇ ਜਿਹੜੇ ਆਉਂਦੇ ਨੇ ਟੂਰਿਸਟ ਉਹਨਾਂ ਵਾਸਤੇ ਵੀ ਜੇ ਜਾਣਾ ਚਾਹੁੰਦੇ ਹੋਣ ਵੀ ਕਿਹੜੇ ਕਿਹੜੇ ਹੋਟਲ ਬੈਸਟ ਨੇ ਅੱਜ ਪਹਿਲਾ ਦਿਨ ਤੁਹਾਨੂੰ ਦੱਸਾਂਗੇ। ਆ ਜਾਓ ਫਿਰ ਹੁਣ ਛੇਤੀ ਆਪਾਂ ਰੋਟੀ ਵੱਲ ਨੂੰ ਵਧਦੇ ਕਿਉਂਕਿ ਭੁੱਖ ਬਹੁਤ ਲੱਗ ਚੁੱਕੀ ਹੈ ਇਸ ਵੇਲੇ। ਆ ਜਾਓ। ਕੀ ਹੈ ਇੱਥੇ ਤੁਹਾਡੇ ਹੋਟਲ? ਸਾਡੇ ਕੋਲ ਸਾਰਾ ਕੁਛ ਹੀ ਹੈ। ਕਿਹੜਾ ਕੁਛ ਹੈ? रोटी मिलेगी, बिरयानी मिलेगी, दाल चावल वगैरह। महंगा तो नहीं का? नहीं। की रेट है? बिरयानी का 16 रुपए रेट जे। रोटी 2 रुपए दी, चाह 2 रुपए दी। बस नहीं याद है। महंगी हुई यार। नहीं महंगी। अच्छा सस्ती है? सस्ती है। किदा होटल है? अपने पाकिस्तानी। उमर दा? हाँ जी। मैं फिर तू ना भावें मैं उत्थे चला। ये मुंडा जी बाहर की ना आई? हैरी। हैरी किथे दा? पाकिस्तान। पाकिस्तान तो हैरी हुंदा ही नहीं ना है? ਹੁੰਦਾ ਹੁੰਦਾ ਆ। ਚਲੋ ਠੀਕ ਹੈ ਹੈਰੀ ਹਾਂ ਹੈਰੀ ਹੁੰਦਾ ਜੇ ਕਿਸੇ ਆਉਣਾ ਹੋਵੇ ਨਾ ਤੇ ਇੱਥੇ ਇਹਨਾਂ ਹੋਟਲ ਦਾ ਹੀ ਮੁੰਡਾ ਨਮਕ ਰੈਸਟੋਰੈਂਟ ਦਾ ਤੇ ਤੁਹਾਨੂੰ ਗਾਈਡ ਵੀ ਕਰ ਦੇਗਾ ਲੈ ਕੇ ਵੀ ਜਾਏਗਾ। ਜੇ ਚੰਗਾ ਨਾ ਹੋਇਆ ਖਾਣਾ ਮੈਂ ਵਲੌਗ 'ਚ ਦੱਸਣਾ ਵੀ ਚੰਗਾ ਨਹੀਂ ਜੀ। ਠੀਕ ਹੈ। ਇਹ ਕਿਹੜੀ ਗਲੀ ਕਿਹੜੀ ਹੈ ਜਿੱਥੇ ਹੋਟਲ ਹੈ? ਕੀ ਨਾਂ ਇਸ ਗਲੀ ਦਾ? ਨਿਜ਼ਾਮੀ ਸਟਰੀਟ। ਨਹੀਂ ਨਿਜ਼ਾਮੀ ਤੇ ਓਵਰਆਲ ਹੋ ਗਿਆ ਨਾ ਇਹ ਕਿਹਦੇ ਲਾਗੇ ਆ? ਹੈ ਥੋੜਾ ਫੇਮਸ ਰੈਸਟੋਰੈਂਟ ਹੈ ਕਲੋਰੀਅਟ। ਕਲੋਰੀਅਲ ਦੇ ਲਾਗੇ? ਹਾਂਜੀ। ਆਹ ਕਲੋਰੀਅਲ ਹੈ? ਹਾਂਜੀ। ਇਹ ਤੇ ਕਲੋਰੇਟ ਨਹੀਂ ਲਿਖਿਆ? ਕਲੋਰੀਟ ਹੀ ਹੈ। ਕਲੋਰੇਟ। ਲਓ ਜੀ ਇਹ ਕਲੋਰੇਟ ਰੈਸਟੋਰੈਂਟ ਹੈ ਤੇ ਉਹ ਜਿੱਥੇ ਉਹ ਬੜਾਵਾ ਜਿਹਾ ਬਣਿਆ ਇਹਦੇ ਬਿਲਕੁਲ ਖੱਬੇ ਪਾਸੇ ਹੋਟਲ ਹੈ। ਆ ਜਾਓ ਫਿਰ। ਆਹ ਕਲੋਰੇਟ ਦੇ ਬਿਲਕੁਲ ਨਾਲ ਜੀ ਹੋਟਲ ਆ ਨਮਕ ਰੈਸਟੋਰੈਂਟ। ਇਹ ਬੋਰਡ ਲੱਗਾ ਉਹਦਾ ਨਮਕ ਰੈਸਟੋਰੈਂਟ ਦਾ। ਆ ਹੈਰੀ ਲਾਇਆ ਸਾਨੂੰ ਨਮਕ ਰੈਸਟੋਰੈਂਟ ਤੇ। ਆ ਉਮਰ ਭਾਈ ਖਲੋਤੇ ਇਹ ਉੱਤੇ ਵਾਲਾ ਆ ਗਿਆ ਆਪਾਂ ਜੀ ਰੂਫਟਾਪ ਬੜਾ ਸੋਹਣਾ ਸਜਾਇਆ ਆਰਟ ਵਰਕ ਬੜਾ ਸੋਹਣਾ ਕੀਤਾ। ਇਹ ਇੱਧਰ ਦੇ ਆਜ਼ਰੀ ਨੇ ਕੁਝ ਕਰੈਕਟਰਸ? ਹਾਂਜੀ ਆਜ਼ਰੀ ਰਸ਼ੀਆ ਸਟਾਈਲ। ਹਾਂ ਰਸ਼ੀਅਨ ਸਟਾਈਲ ਠੀਕ ਸਾਰੇ। ਉੱਤੇ ਛੋਟਾ ਜਿਹਾ ਇੱਕ ਇਹਨਾਂ ਦਾ ਹੈ ਜੀ ਆਰਟ ਵਰਕ ਬਹੁਤ ਸੋਹਣਾ ਆਇਆ। ਹਾਂ ਬਿਲਕੁਲ ਇਹ ਇੱਥੇ ਛੋਟਾ ਜਿਹਾ ਸੈਟਅਪ ਹੈ ਪਾਕਿਸਤਾਨੀ। ਇੱਥੇ ਸਾਰਾ ਕੁਝ ਮਿਲਦਾ ਖਾਣ ਨੂੰ
ਇੰਡੀਅਨ ਵੀ ਪਾਕਿਸਤਾਨੀ ਇੰਡੀਅਨ ਸਾਰਾ ਫੂਡ ਜਿਹੜਾ ਆਵੇ ਤੇ ਬਾਕੀ ਫੂਡ ਖਾ ਕੇ ਵੇਖ ਕੇ ਦੱਸਾਂਗੇ ਵੀ ਕਿਦਾਂ ਦਾ। ਐਦਾਂ ਨਹੀਂ ਰਿਵਿਊ ਦੇਣਾ ਠੀਕ ਹੈ, ਇਦਾਂ ਰਿਵਿਊ ਨਹੀਂ ਦੇਣਾ, ਖਾ ਕੇ ਦੱਸਾਂਗੇ। ਨਾਲ ਮੇਰੇ ਸਟਾਰਟਰ ਨੂੰ ਗਏ ਜੁੜ। ਇਹ ਫਤੂਸ਼ ਹੈ ਕਿ ਇਹਨੂੰ ਸਲਾਦ ਵੈਸੇ ਫਰੈਸ਼ ਸੈਲਡ ਹੈ, ਬਸ ਬਲੈਕ olive ਐਡ ਕਰਵਾਇਆ। ਹਾਂ ਠੀਕ ਠੀਕ। ਸਾਡੇ ਕੋਲ ਫਤੂਸ਼ ਵੀ ਮਿਲ ਜਾਂਦਾ ਹੈ, ਫਰੈਸ਼ ਸੈਲਡ, ਗ੍ਰੀਕ ਸੈਲਡ। ਹਾਂ ਫਤੂਸ਼ ਮੇਰਾ ਬੜਾ ਫੇਵਰੇਟ ਆ, ਖਵਾ ਦਿਓ ਫਿਰ। ਠੀਕ ਹੈ, ਉਹ ਵੀ ਆ ਜਾਏਗਾ ਫਤੂਸ਼ ਮੈਂ ਲਾਜ਼ਮੀ ਖਾਂਦਾ ਹਾਂ, ਜਲਬ ਜਿਹਾ ਲੈਬਨੇਜ਼ ਤੇ ਟਰਕਿਸ਼ ਜ਼ਿਆਦਾ ਹੁੰਦਾ। ਜੀ। ਉੱਥੇ ਜਾਵੇ ਇਹ ਪਕੌੜੇ ਆ ਜੀ? ਜੀ ਚਿਕਨ ਪਕੌੜਾ ਸਰ। ਇਹ ਚਿਕਨ ਪਕੌੜਾ ਆ ਗਿਆ ਵੀ ਨਿਆਣੇ ਮੇਰੇ ਗਏ ਆ ਜੁੜ। ਭੁੱਖ ਇਹਨਾਂ ਨੂੰ ਬੜੀ ਲੱਗੀ ਕਿਉਂਕਿ ਘੁਮਾਇਆ ਇਹਨਾਂ ਨੂੰ ਬੜਾ ਅੱਜ ਮੈਂ ਸਾਰਾ ਦਿਨ। ਨਹੀਂ ਮੇਨ ਕੋਰਸ ਵੀ ਰੈਡੀ ਹੈ ਸਾਰੇ ਕੰਮ। ਚਲੋ ਕੋਈ ਨਹੀਂ, ਇਹ ਤੇ ਲੱਗੇ ਰਹਿਣਾ ਫਿਰ ਮੇਨ ਕੋਰਸ ਵੀ ਆ ਜਾਂਦਾ। ਹਾਂ ਹਰੀਮ ਹਰਨ ਕਿਦਾਂ ਦਾ ਹੈ, ਕਿਦਾਂ ਦਾ ਫਿਰ? ਅੱਛਾ ਨਜ਼ਰੂਨ ਰੀਮੇ ਭੁੱਖ ਲੱਗੀ ਹੈ ਨਾ ਬਹੁਤ, ਧਿਆਨ ਹੁਣ ਖਾਣ ਵਾਲਿਆ। ਕੋਈ ਗੱਲ ਨਹੀਂ। ਹੁਣ ਆਪਾਂ ਖਾਈ ਵੀ ਜਾਂਦੇ ਹਾਂ, ਹੋਰ ਕੋਈ ਗੱਲਾਂ ਵੀ ਕਰਦੇ ਹਾਂ। ਜੀ ਜੀ ਮੈਂ ਵੇਖਿਆ ਅੱਜ ਮੈਂ ਫਿਰਦਾ ਆਇਆ, ਇੰਨਾ ਟੂਰਿਸਟ ਹੈ ਜੀ। ਰਸ਼ੀਅਨ ਜ਼ਿਆਦਾ ਨੇ ਅਸਲ ਜਾਂ ਅਰਬੀ ਜ਼ਿਆਦਾ? ਬਿਫੋਰ ਕੋਵਿਡ ਰਸ਼ੀਅਨ ਜ਼ਿਆਦਾ ਸੀ, ਫਿਰ ਜਦੋਂ ਲੈਂਡ ਬਾਰਡਰ ਕਲੋਜ਼ ਹੋਇਆ ਕੋਵਿਡ ਦੀ ਵਜ੍ਹਾ ਤੋਂ ਤੇ ਕੁਝ ਬਾਹਰ ਦੀ ਵਜ੍ਹਾ ਤੋਂ, ਸੈਕੰਡ ਕਾਰਾਬਾਗ ਵਾਰ ਹੋਈ ਸੀ ਅਰਮੀਨੀਆ ਨਾਲ, ਵਿੱਚ ਉਹਨਾਂ ਨੇ ਸਾਰੇ ਲੈਂਡ ਬਾਰਡਰ ਬੰਦ ਕਰ ਦਿੱਤੇ। ਜਾਰਜੀਆ ਦਾ ਬੰਦ ਹੈ ਹੁਣ ਤੱਕ, ਈਰਾਨ ਦਾ ਬੰਦ ਹੈ, ਟਰਕੀ ਦਾ, ਰਸ਼ੀਆ ਦਾ ਬੰਦ ਹੈ ਬਾਰਡਰ, ਲੈਂਡ ਬਾਰਡਰ। ਇਹਦੀ ਵਜ੍ਹਾ ਤੋਂ ਟੂਰਿਸਟ ਨੂੰ ਥੋੜਾ ਫਰਕ ਪਿਆ ਟੂਰਿਜ਼ਮ ਨੂੰ। ਲੇਕਿਨ ਔਰ ਲਾਸਟ ਈਅਰ ਵੀ ਇਹਨਾਂ ਨੇ ਬਾਰਡਰ ਤੇ ਖੋਲ੍ਹੇ ਥੋੜੇ ਬਹੁਤ, ਲੇਕਿਨ ਫੀਫਾ ਵਰਲਡ ਕੱਪ ਦੀ ਵਜ੍ਹਾ ਤੋਂ ਜ਼ਿਆਦਾ ਟੂਰਿਸਟ ਜਿਹੜਾ ਡਾਈਵਰਟ ਹੋ ਗਿਆ ਕਤਰ ਦੇ ਅੰਦਰ। ਇਸ ਸਾਲ ਇੱਥੇ ਅਰਬ ਕਾਫੀ ਜ਼ਿਆਦਾ ਆ ਰਿਹਾ ਸਿੰਸ ਸਮਰ। ਤੇ ਹੁਣ ਆਫ ਸੀਜ਼ਨ 'ਚ ਵੀ ਅਸੀਂ ਸਾਡਾ ਬਿਜ਼ਨਸ ਕਾਫੀ ਅੱਛਾ ਰਿਹਾ। ਉਹਦੀ ਵਜ੍ਹਾ ਇਹ ਸੀ ਕਿ ਟੂਰਿਜ਼ਮ ਜਿਹੜਾ ਨਾ ਇੱਥੇ ਜ਼ਰਾ ਗਰੋ ਕਰ ਰਿਹਾ ਸੀ, ਜ਼ਰਾ ਬੂਸਟ ਅਪ ਕਰ ਰਿਹਾ। ਪਰ ਇਹ ਸਾਲ ਜਿਹੜਾ ਉਹ ਅਸੀਂ ਮਾਰਕੀਟ ਇੱਕ ਸਮੈਲ ਆ ਰਹੀ ਸਾਨੂੰ ਕਿ ਜਿਸ ਤਰ੍ਹਾਂ 2017-18 'ਚ ਇੱਥੇ ਇੱਕ ਅਰੂਜ ਆਇਆ ਸੀ ਟੂਰਿਜ਼ਮ ਦਾ, ਹਰ ਇੱਕ ਨਵੀਂ ਮਾਰਕੀਟ ਦੇ ਤੌਰ ਤੇ ਆ, ਕਿਉਂਕਿ ਥਾਈਲੈਂਡ ਦੁਬਈ ਲੋਕ ਜਾ ਕੇ ਹੁਣ ਥੱਕ ਗਏ। ਈਜ਼ੀ ਟੂ ਐਕਸੈਸ ਵੀ ਸੀ, ਹੁਣ ਥੋੜਾ ਜਿਹਾ ਉੱਥੇ ਐਕਸੈਸ ਮੁਸ਼ਕਿਲ ਕਰ ਦਿੱਤੀ ਉਹਨਾਂ ਨੇ। ਔਰ ਕਿਉਂਕਿ ਲੋਕ ਜ਼ਿਆਦਾ ਨਾ ਦੂਸਰੇ ਤਰਫ ਚਲੇ ਜਾਂਦੇ ਸਨ, ਪਹਿਲੇ ਟੂਰਿਸਟਿਕ ਪਰਪਸ ਖਤਮ ਹੋਇਆ ਤੇ ਜੌਬ ਸਰਚਿੰਗ ਵਾਸਤੇ, ਜੌਬ ਹੰਟਿੰਗ ਵਾਸਤੇ ਮਾਰਕੀਟ ਵੀ ਓਵਰ ਸੈਚੂਰੇਟਡ ਹੋ ਗਈ ਉੱਥੇ, ਫਿਰ ਹਰ ਦੂਸਰਾ ਬੰਦਾ ਕੰਮ ਕਰਨ ਲੱਗ ਪਿਆ। ਤੇ ਹੁਣ ਇੱਥੇ ਅਜ਼ਰਬਾਈਜਾਨ ਔਰ ਦੂਸਰੀ ਡੈਸਟੀਨੇਸ਼ਨ 'ਚ ਫਰਕ ਮੈਂ ਸਮਝਣਾ ਕਿ ਇੱਕ ਤਾਂ ਈਜ਼ੀ ਟੂ ਐਕਸੈਸ, ਦੂਸਰਾ ਕਲਾਈਮੇਟ ਬੜਾ ਅੱਛਾ ਹੈ, ਲੋਕ ਬੜੇ ਪੋਜ਼ਿਟਿਵ ਨੇ। ਤੇ ਪਾਕਿਸਤਾਨੀਆਂ ਨਾਲ, ਸਾਡੇ ਨਾਲ, ਦੇਸੀਆਂ ਨਾਲ, ਪੰਜਾਬੀਆਂ ਨਾਲ, ਇੰਡੀਅਨ ਨਾਲ ਬੜਾ ਮੁਹੱਬਤ ਕਰਦੇ ਨੇ, ਬੜਾ ਪਿਆਰ ਕਰਦੇ ਨੇ ਔਰ ਵੈਲਕਮਿੰਗ ਨੇ ਔਰ ਮਹਿਮਾਨ ਨਵਾਜ਼ ਨੇ ਬਹੁਤ ਜ਼ਿਆਦਾ ਲੋਕ ਨਾ ਸਾਡੇ। ਯਾਰ ਰੇਸਿਸਟ ਨਹੀਂ ਹੈ ਜਿਸ ਤਰ੍ਹਾਂ ਅਸੀਂ ਠੀਕ ਹੈ ਅਸੀਂ ਗਲਫ ਕੰਟਰੀਆਂ ਦੇਖਣੇ ਕਿ ਉਹਨੂੰ ਥੋੜੀ ਬਹੁਤ ਸੁਪੀਰੀਅਰਿਟੀ ਐਜ਼ ਅ ਨੇਸ਼ਨ ਉਹ ਲੈਂਦੇ ਨੇ, ਪ੍ਰੈਫਰੈਂਸ ਦਿੰਦੇ ਨੇ, ਆਪਣੀ ਤਰਜੀਹ ਦਿੰਦੇ ਨੇ ਆਪਣੇ ਬੰਦੇ ਨੂੰ। ਬਿਜ਼ਨਸ ਦੇਖ ਲਓ, ਗਵਰਨਮੈਂਟ ਲਾਜ਼ ਦੇਖ ਲਓ, ਇੱਥੇ ਉਹ ਚੀਜ਼ ਨਹੀਂ ਹੈ। ਇੱਥੇ ਤੁਸੀਂ ਫੋਰਨਰ ਹੋ ਤਾਂ ਤੁਸੀਂ ਤੁਹਾਡੀ ਇਨਵੈਸਟਮੈਂਟ ਈਵਨ ਜ਼ਿਆਦਾ ਸੇਫ ਹੈ ਐਜ਼ ਕੰਪੇਅਰ ਟੂ ਲੋਕਲ, ਤੁਹਾਡੇ ਰਾਈਟਸ ਬੜੇ ਅੱਛੇ ਨੇ। ਅੱਛਾ ਇਹਦੇ 'ਚ ਆਸਟ੍ਰੇਲੀਆ ਅਮਰੀਕਾ ਘੁੰਮ ਕੇ ਤੇ ਇੱਥੇ ਆ ਕੇ ਅਜ਼ਰਬਾਈਜਾਨ ਆ ਕੇ ਟਿਕ ਗਿਆ ਕੀ ਗੱਲ? ਆਸਟ੍ਰੇਲੀਆ ਮੈਂ ਰਿਹਾ ਜੀ ਕੋਰਸ ਕਰਨ ਗਿਆ ਸੀ, ਅਮਰੀਕਾ ਮੈਂ ਗਿਆ ਹੁਣ ਕੋਵਿਡ ਡਿਊਰਿੰਗ ਕੋਵਿਡ ਵੀ ਮੈਂ ਉੱਥੇ ਰਿਹਾ, ਯੂਕੇ ਵੀ ਚੱਕਰ ਲੱਗਾ, ਯੂਰਪ ਲੱਗਾ। ਉਹ ਮਾਰਕੀਟਾਂ ਇੱਕ ਤੇ ਬਹੁਤ ਜ਼ਿਆਦਾ ਓਵਰ ਸੈਚੂਰੇਟਡ ਹੋ ਗਈਆਂ, ਬਹੁਤ ਜ਼ਿਆਦਾ ਸਾਡੇ ਦੇਸੀ ਐਕਸਪੈਕਟਡ ਬਹੁਤ ਜ਼ਿਆਦਾ ਨੇ ਪਾਈ ਆਲਰੇਡੀ, ਔਰ ਇਹਨਾਂ ਨੇ ਇੰਨਾ ਕੁ ਜ਼ਿਆਦਾ ਕੰਮ ਕੀਤਾ ਹੈ ਔਰ ਉਹਦੇ 'ਚ ਉਹ ਸਕੋਪ, ਉਹ ਮਾਰਜਨ ਨਹੀਂ ਛੱਡਿਆ ਮਾਰਕੀਟ ਦੇ ਅੰਦਰ, ਲੂਪ ਹੋਲ ਨਜ਼ਰ ਨਹੀਂ ਆਇਆ। ਇੱਥੇ ਮੈਂ ਕਾਨਫਰੰਸ ਅਟੈਂਡ ਕਰਨ ਆਇਆ ਸੀ 2017 'ਚ ਤੇ ਇੰਟਰਨੈਸ਼ਨਲ ਸਾਇੰਟੀਫਿਕ ਕਾਨਫਰੰਸ, ਉੱਥੇ ਐਜ਼ ਅ ਪਾਰਟਿਸਿਪੈਂਟ ਆਇਆ ਸਾਂ ਮੈਂ। ਇੱਥੇ ਮਾਰਕੀਟ ਦੇਖੀ ਕਿ ਇੱਥੇ ਜਿਹੜਾ ਮਤਲਬ ਹਲੇ ਉਹਨਾਂ ਚਾਰ ਮੋੜ ਪੋਟੈਂਸ਼ੀਅਲ ਬਹੁਤ ਜ਼ਿਆਦਾ ਸੀ, ਕਿਉਂਕਿ ਸਾਡੇ ਬਹੁਤ ਜ਼ਿਆਦਾ ਦੇਸੀ ਭਾਈ ਆਏ ਨੇ ਸੀ ਇੱਥੇ, ਜਿਹੜੇ ਆਏ ਸਨ ਉਹਨਾਂ ਦਾ ਵੀ ਹਲੇ ਕੋਈ ਉਸ ਲੈਵਲ 'ਤੇ ਕਾਰੋਬਾਰ ਨਹੀਂ ਸੀ ਤੇ ਉਹ ਬਹੁਤ ਅੱਛਾ ਰਨ ਕਰ ਰਹੇ ਸੀ ਸ਼ੋਅ ਨੂੰ। ਮੈਂ ਦੇਖਿਆ ਸਪੇਸ ਕਾਫੀ ਸਾਨੂੰ ਬੜੇ ਈਜ਼ੀਲੀ ਆਪਣੀ ਜਗ੍ਹਾ ਮਿਲ ਜਾਏਗੀ, ਕਿਉਂਕਿ ਸਾਡਾ ਕੰਪੀਟੀਟਰ ਐਡਾ ਬੰਦਾ ਹੈ ਨਹੀਂ। ਅਗਰ ਕੋਈ ਪ੍ਰੋਫੈਸ਼ਨਲ ਲੋਕ ਇੱਥੇ 10, 20, 50 ਹੁੰਦੇ ਮਜ਼ੀਦ ਇਸ ਮਾਰਕੀਟ ਦੇ ਅੰਦਰ ਤਾਂ ਸਾਨੂੰ ਟਫ ਟਾਈਮ ਦਿੰਦੇ। ਲੇਕਿਨ ਹੈ ਨਹੀਂ, ਪਾਕਿਸਤਾਨ ਇੰਡੀਅਨ ਰੈਸਟੋਰੈਂਟ ਘੱਟ ਨੇ, ਫਾਈਨ ਡਾਈਨ ਘੱਟ ਨੇ, ਛੋਟੇ ਮੋਟੇ ਕੈਫੇਜ਼ ਲੋਕਾਂ ਬਣਾਏ ਨੇ। ਲੇਕਿਨ ਅਗਰ ਅਸੀਂ ਕਿਨੂੰ ਦੁਬਈ ਨਾਲ ਕੰਪੇਅਰ ਕਰੀਏ, ਯੂਏਈ ਦੀ ਮਾਰਕੀਟ ਨਾਲ, ਤੇ ਉੱਥੇ ਤੇ ਹਰ ਗਲੀ 'ਚ 10 ਕੈਫੇ ਨੇ। ਤੇ ਇੱਥੇ ਅਗਰ ਮਤਲਬ ਕਹਿ ਲਓ ਕਿ ਬਹੁਤ ਜ਼ਿਆਦਾ ਪੋਟੈਂਸ਼ੀਅਲ, ਇਸ ਪੂਰੀ ਕੰਟਰੀ 'ਚ ਕੋਈ ਤੁਹਾਨੂੰ ਇੱਕ ਵੀ ਦੇਸੀ ਮਠਾਈ ਦੀ ਦੁਕਾਨ ਨਹੀਂ ਮਿਲੇਗੀ, ਇੱਕ ਵੀ ਦਹੀਂ ਪੂੜੀ, ਪਾਣੀ ਪੂਰੀ ਟਾਈਪ ਕੋਈ ਸਨੈਕ ਬਾਰ ਨਹੀਂ ਮਿਲੇਗਾ ਦੁਬਈ, ਹਰ ਟਾਊਨ ਦੇ ਅੰਦਰ, ਹਰ ਜਗ੍ਹਾ ਦੇ ਅੰਦਰ। ਮੈਂ ਇੱਕ ਵੇਖਿਆ ਕਿ ਉਹਨਾਂ ਨੇ ਪਿਛਲੀ ਵਾਰੀ ਆਇਆ ਸੀ ਸਰਦਾਰ ਜੀ ਨਾਲ ਸੀ, ਉਹਨਾਂ ਨੇ ਬੰਬੇ ਜ਼ਾਇਕਾ ਕਰਤਾ, ਕਿਉਂਕਿ ਉਹਨਾਂ ਨੇ ਗ੍ਰੈਬ ਕਰਨਾ ਚਾਹ ਰਹੇ ਨੇ ਪੂਰੇ ਇੰਡੀਅਨ। ਜੀ ਜੀ ਇੰਡੀਅਨ ਦੇ। ਤੇ ਉਹ ਇੱਥੇ ਕਿ ਅਸਲ ਅਗਰ ਇੱਕ ਜਗ੍ਹਾ ਬਾਰ-ਬਾਰ ਆਪਣਾ ਨਾਂ ਚੇਂਜ ਕਰੇ, ਓਨਰਸ਼ਿਪ ਚੇਂਜ ਹੋਏ, ਇਹ ਵੀ ਕੋਈ ਅੱਛਾ ਨਹੀਂ ਹੈ ਮਾਰਕੀਟ ਵਾਸਤੇ, ਉਸ ਜਗ੍ਹਾ ਦੀ ਮਾਰਕੀਟ ਵਾਸਤੇ ਬਹੁਤ ਅੱਛਾ ਨਹੀਂ ਹੈ। ਤੇ ਨਾਮ ਚੇਂਜ ਹੋਣਾ, ਇੱਕ ਨਾਮ ਹੋਣਾ ਚਾਹੀਦਾ, ਉਹਨੂੰ ਲੈ ਕੇ ਚੱਲਣਾ ਚਾਹੀਦਾ। ਚਲੋ ਜੀ, ਬੈਸਟ ਵਿਸ਼ੇਸ। ਥੈਂਕ ਯੂ ਸੋ ਮਚ। ਖਾਣਾ ਪਕੌੜੇ ਤੇ ਖਾ ਲਏ ਬੜੇ ਵਧੀਆ, ਤੇ ਅੱਗੋਂ ਵੇਖਦੇ ਹਾਂ ਮੈਂ ਨਹੀਂ ਅੱਛਾ ਲੱਗਿਆ ਬੜੀ। ਥੈਂਕ ਯੂ। ਖਾਣਾ ਬਿਰਿਆਨੀ ਖਾ ਲਈ ਤੇ ਆ ਵੀ ਟੇਸਟ ਕਰ ਲਿਆ, ਖਾਣਾ ਬਹੁਤ ਵਧੀਆ। ਉਮਰ ਭਾਈ ਬਹੁਤ ਜ਼ਬਰਦਸਤ, ਮਾਸ਼ਾਅੱਲਾ, ਬਹੁਤ ਜ਼ਬਰਦਸਤ। ਬਿਲਕੁਲ ਦੇਸੀ ਰੋਟੀਆਂ ਵੀ ਤੁਹਾਨੂੰ ਉਹ ਹੀ ਲੱਭਣਗੀਆਂ, ਪਾਕਿਸਤਾਨੀ ਇੰਡੀਅਨ ਜਿਹੜੀਆਂ ਖਾਣ ਵਾਲੀਆਂ ਹੁੰਦੀਆਂ, ਤੇ ਉਸੇ ਤਰ੍ਹਾਂ ਹੀ
ਕੜਾਈਆਂ ਕੁੜੀਆਂ ਵਾਲਾ ਕੰਮ। ਆ ਵੀ ਆ ਗਈ ਜੇ ਪਾਕਿਸਤਾਨ ਵਾਲੀ, ਵੇਖੋ ਆਪ ਅੱਜ ਦੂਜੇ ਦਿਨ ਵੇਖੀ ਆ ਦੁੱਧ ਵਾਲੀ, ਇਹਨੇ ਵੈਸੇ ਦੂਈ ਦਾ ਦਿੰਦੇ ਹਨਾ। ਚਾਹ ਵੀ ਬੜੀ ਵਧੀਆ ਜੀ ਆਂਦੇ ਜੀ, ਮਸ਼ਹੂਰ ਜਿਵੇਂ ਖਾਣਾ ਤੇ ਵਧੀਆ ਹੀ ਆ, ਆਂਦੇ ਮਸ਼ਹੂਰ ਚਾਹ ਵਾ, ਜੇ ਚਾਹ ਮਸ਼ਹੂਰ ਹੈ ਮਤਲਬ ਵੀ ਖਾਣੇ ਨਾਲ ਵਧੀਆ ਚਾਹ। ਕਿਉਂ ਸਲੀਮ ਜੀ? ਹਾਂਜੀ ਚੈੱਕ ਕਰੋ ਨਾ, ਨਹੀਂ ਅੱਛੀ ਹੈ ਨਾ। ਇਹ ਹੁਣ ਕਰਦੇ ਆਪਾਂ ਟੇਸਟ। ਆਂਦੇ ਨਾ ਵੀ ਉਹ ਤੁਹਾਡਾ ਖਾਣ ਨੇ ਇਸ ਵਜ੍ਹਾ ਤੋਂ ਨਹੀਂ ਤਾਰੀਫ, ਮੈਂ ਜਿਵੇਂ ਉੱਥੇ ਮੇਰੀ ਫੇਵਰੇਟ ਹੈ ਫਿਲੀ ਦੀ ਚਾਹ, ਟੇਸਟ ਉਹਦੇ ਵਰਗਾ। ਹਾਂ ਬਹੁਤ ਵਧੀਆ, ਹਾਂ ਵਧੀਆ ਟੇਸਟ ਆ। ਵੇਖ ਲਓ ਜੀ ਚਾਹ, ਆ ਜਾਓ ਫਿਰ ਜਿਹਨੇ ਚਾਹ ਪੀਣੀ ਹੈ ਸਿੱਧੇ ਨਮਕ ਰੈਸਟੋਰੈਂਟ ਪਹੁੰਚ ਜਾਓ। ਲਓ ਵੀ ਦੋਸਤੋ, ਖਾਣਾ ਬਹੁਤ ਵਧੀਆ ਖਾ ਲਿਆ ਆਪਾਂ। ਉਮਰ ਭਾਈ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ ਬਹੁਤ ਸ਼ੁਕਰੀਆ। ਇਹ ਨਹੀਂ ਹੈ ਅਸੀਂ ਬਿਲਕੁਲ ਵੀ ਵੀਡੀਓ ਜਿਹੜੇ ਮੈਂ ਪੇਡ ਨਹੀਂ ਕਰਦਾ ਹੁੰਦਾ, ਠੀਕ ਹੈ, ਉਹ ਦਿਲ ਨਾਲ ਜਿਹੜੀਆਂ ਸੇਵਾ ਕੀਤੀਆਂ ਜਾਣ, ਕਿਉਂਕਿ ਇੱਥੇ ਪਾਕਿਸਤਾਨੀ ਇੰਡੀਅਨ ਘੱਟ ਨੇ, ਸਾਡੇ ਵੇਖਣ ਵਾਲੇ ਬਹੁਤ ਸਾਰੇ ਨੇ ਪਾਕਿਸਤਾਨ ਤੋਂ ਇੰਡੀਅਨ, ਉਹਨਾਂ ਵਾਸਤੇ ਚਲੋ ਇੱਕ ਥੋੜ੍ਹਾ ਜਿਹਾ ਖਾਸ ਤੌਰ 'ਤੇ ਆ ਵੀ ਗਾਈਡੈਂਸ, ਉਹਨੇ ਗਾਈਡ ਹੀ ਹੋਣਗੇ ਕੋਈ ਖਾਣਾ ਅੱਛਾ ਖਾਣਾ ਹੋਵੇ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ। ਫੇਰ ਹੋਏਗੀ ਮੁਲਾਕਾਤ, ਰੱਬ ਰੱਖਾ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਵਲੌਗ। ਤੁਸੀਂ ਵੇਖਿਆ ਅਸੀਂ ਸੀ ਬਾਕੂ ਦੇ ਇੱਕ ਹੋਟਲ ਨਮਕ ਰੈਸਟੋਰੈਂਟ। ਨਮਕ ਤੁਸੀਂ ਉਰਦੂ ਦਾ ਸ਼ਾਇਦ ਸ਼ਬਦ ਆ, ਇਹਨੂੰ ਆਪਾਂ ਕਹਿੰਦੇ ਆ ਲੂਣ, ਲੂਣ ਵੀ ਕਹਿੰਦੇ ਆਪਾਂ ਪੰਜਾਬੀ 'ਚ। ਸੋ ਇਹ ਰੈਸਟੋਰੈਂਟ ਸਾਹਮਣੇ ਨਮਕ ਰੈਸਟੋਰੈਂਟ, ਜਿਹਨੇ ਆਉਣਾ ਹੋਵੇ ਉਹਦੇ ਵਾਸਤੇ। ਸੋ ਇਸ ਤਰ੍ਹਾਂ ਬਾਕੂ ਦੇ ਵਿੱਚ ਅਸੀਂ ਕੁਛ ਦਿਨ ਹੈਗੇ ਆ, ਇਹਨਾਂ ਦੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਅਗਲੇ ਕੁਛ ਦਿਨਾਂ ਦੇ ਵਿੱਚ। ਸੋ ਅਗਲੇ ਵਲੌਗ ਤੱਕ ਲਈ ਦੋ ਇਜਾਜ਼ਤ, ਮਿਲਾਂਗੇ ਫਿਰ, ਰੱਬ ਰੱਖ।